ਤਰ੍ਹਾਂ ਜੂਨ 1984 ਦੇ ਦੌਰਾਨ ਆਪਾਂ ਨੂੰ ਪਤਾ ਹੀ ਆ ਵੀ ਸਿੱਖਾਂ ਦੇ ਉੱਤੇ ਬਹੁਤ ਵੱਡਾ ਜ਼ੁਲਮ ਉਦੋਂ ਦੀ ਜਿਹੜੀ ਹਿੰਦੁਸਤਾਨ ਦੀ ਸਰਕਾਰ ਆ ਉਸਨੇ ਕੀਤਾ ਸੀ। ਤੇ ਅੱਜ ਮੋਦੀ ਸਰਕਾਰ ਦੇ ਉਲਟ ਮੁਸਲਮਾਨ ਕੰਟਰੀਆਂ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਹੈਗਾ ਆ। ਬੀਜੇਪੀ ਦੇ ਦੋ ਟੌਪ ਨੌਚ ਜਿਹੜੇ ਬੰਦੇ ਆ, ਉਹਨਾਂ ਨੇ ਮੁਹੰਮਦ ਸਾਹਿਬ ਤੇ ਉਹਨਾਂ ਦੀ ਵਾਈਫ ਦੇ ਅਗੇਂਸਟ ਬਹੁਤ ਭੱਦੀ ਸ਼ਬਦਾਵਲੀ ਵਰਤੀ ਆ, ਜਿਹਦੇ ਕਰਕੇ ਇੰਡੀਆ ਦੇ ਵਿੱਚ ਬਹੁਤ ਵੱਡੇ ਪ੍ਰੋਟੈਸਟ ਹੋ ਰਹੇ ਹੈਗੇ ਆ। ਇਹ ਆਪਣੇ ਕੋਲ ਨਹੀਂ ਸੁਣਾ ਰਹੇ, NPR ਦੀ ਰਿਪੋਰਟ ਆ। ਅੱਜ NPR ਨੇ ਫਰੰਟ ਪੇਜ ਤੇ ਰਿਪੋਰਟ ਲਾਈ ਆ। ਕੁਵੈਤ ਨੇ ਤੇ ਹੋਰ ਕਈ ਮੁਸਲਮਾਨ ਕੰਟਰੀਆਂ ਨੇ ਇੰਡੀਆ ਦੇ ਅੰਬੈਸਡਰਸ ਨੂੰ ਬੁਲਾਇਆ ਤੇ ਉਹਨਾਂ ਨੂੰ ਝਾੜਿਆ ਵੀ ਹੈਗਾ ਆ ਤੇ ਇਹ ਤੁਹਾਡੇ ਮੁਲਕ ਦੇ ਵਿੱਚ ਕੀ ਹੋ ਰਿਹਾ ਹੈਗਾ। ਇੱਕ ਤਾਂ ਪਿਛਲੇ 2014 ਤੋਂ ਹੀ, ਜਦ ਤੋਂ ਹੀ ਨਰਿੰਦਰ ਮੋਦੀ ਦੀ ਸਰਕਾਰ ਆਈ ਆ, ਭਾਰਤੀ ਜਨਤਾ ਪਾਰਟੀ ਦੀ ਮੁਸਲਮਾਨਾਂ ਦੇ ਅਗੇਂਸਟ ਬਹੁਤ ਜ਼ੁਲਮ ਹੋ ਰਿਹਾ ਹੈਗਾ। ਤੇ ਹੁਣ ਤੁਸੀਂ ਮੁਹੰਮਦ ਸਾਹਿਬ ਤੇ ਉਹਨਾਂ ਦੀ ਵਾਈਫ ਦੇ ਅਗੇਂਸਟ ਜਿਹੜਾ ਆ ਇੰਨੀ ਭੱਦੀ ਸ਼ਬਦਾਵਲੀ ਵਰਤਦੇ ਆ। ਸੋ ਇਹਦਾ ਜਿਹੜਾ ਜਵਾਬ ਦਿੱਤਾ ਜਾਵੇ। ਪਾਕਿਸਤਾਨ ਤੇ ਬੰਗਲਾਦੇਸ਼ ਦੇ ਵੀ ਜਿਹੜੀ ਸਰਕਾਰ ਆ ਉਹ ਬਹੁਤ ਅਪਸੈਟ ਹੋਈ ਆ। ਇੰਡੀਆ ਦੀ ਭਾਰਤੀ ਜਨਤਾ ਪਾਰਟੀ ਦੇ ਦੋ ਬੰਦੇ, ਨੁਪੁਰ ਸ਼ਰਮਾ ਤੇ ਨਵੀਨ ਜਿੰਦਲ, ਇਹਨਾਂ ਨੇ ਮੁਹੰਮਦ ਸਾਹਿਬ ਤੇ ਉਹਨਾਂ ਦੀ ਵਾਈਫ ਐਸ਼ਾ ਦੇ ਅਗੇਂਸਟ ਭੱਦੀ ਸ਼ਬਦਾਵਲੀ ਵਰਤੀ ਆ। ਕਤਰ ਤੇ ਕੁਵੈਤ ਦੋਨਾਂ ਮੁਲਕਾਂ ਨੇ ਇੰਡੀਅਨ ਇਨਵੈਸਟਰਸ ਨੂੰ ਬੁਲਾਇਆ ਤੇ ਹੁਣ ਬੀਜੇਪੀ ਵਾਲੇ ਕਹਿੰਦੇ ਵੀ ਅਸੀਂ ਸ਼ਰਮੇ ਨੂੰ ਤੇ ਜਿੰਦਲ ਨੂੰ ਐਕਸਪੈਲ ਕਰ ਦਿੱਤਾ ਹੈਗਾ ਤੇ ਅਸੀਂ ਡਿਨਾਊਂਸ ਵੀ ਕਰਦੇ ਹਾਂ ਵੀ ਜੇ ਕੋਈ ਕਿਸੇ ਧਰਮ ਦੀ ਇਨਸਲਟ ਕਰਦਾ ਹੈਗਾ। ਪਰ ਕਤਰ ਤੇ ਕੁਵੈਤ ਤੋਂ ਬਾਅਦ ਸਾਊਦੀ ਅਰੇਬੀਆ ਤੇ ਇਰਾਨ ਨੇ ਵੀ ਕੰਪਲੇਨ ਇੰਡੀਆ ਦੇ ਅਗੇਂਸਟ, ਤੇ ਇੱਕ ਹੋਰ ਜੈਦਾ ਵੇਸਟ ਆਰਗੇਨਾਈਜੇਸ਼ਨ ਆਫ ਇਸਲਾਮਿਕ ਕਾਰਪੋਰੇਸ਼ਨ ਹੈਗੀ ਆ, ਉਹਨਾਂ ਨੇ ਵੀ ਇੰਡੀਆ ਦੇ ਅਗੇਂਸਟ ਫਾਈਲ ਕੀਤੀ ਹੈਗੀ ਆ। ਇੰਡੀਆ ਦੇ ਫੋਰਨ ਮਿਨਿਸਟਰ ਨੇ ਰਿਜੈਕਟ ਕੀਤੀ ਆ ਵੀ ਕਿਸੇ ਤਰ੍ਹਾਂ ਦੇ ਵੀ ਜਿਹੜੇ ਕਮੈਂਟ ਆ ਇਹ ਅਸੀਂ ਇਹਦੇ ਨਾਲ ਐਗਰੀ ਨਹੀਂ ਕਰਦੇ। ਪਰ ਜੇ ਬੀਜੇਪੀ ਪਾਰਟੀ ਵਾਲੇ ਉਹਨਾਂ ਦੇ ਜਿਹੜੇ ਟੌਪ ਦੀ ਮੈਨੇਜਮੈਂਟ, ਉਹਨਾਂ ਦੀ ਜਿਹੜੀ ਪਾਰਟੀ ਦੇ ਵਿੱਚ ਬੰਦੇ ਇਹ ਇਦਾਂ ਦੇ ਕਮੈਂਟ ਕਰਦੇ ਆ ਵੀ ਕਿੰਨਾ ਕੁ ਚਿਰ ਤੁਸੀਂ ਜਿਹੜਾ ਇਹ ਲੁਕੋ ਲਓਗੇ। ਸੋ ਇਹਦੇ ਨਾਲ ਪੂਰੇ ਮੁਸਲਿਮ ਵਰਲਡ ਦੇ ਵਿੱਚ 2 ਦਿਨਾਂ ਦੀ ਹਾਹਾਕਾਰ ਮਚੀ ਹੋਈ ਹੈਗੀ ਆ। ਕਾਬਲ ਤੋਂ ਵੀ ਇਸਲਾਮਿਕ ਐਮਿਰੇਟਸ ਆਫ ਅਫਗਾਨਿਸਤਾਨ, ਉਹਨਾਂ ਨੇ ਵੀ ਕੰਪਲੇਨ ਫਾਈਲ ਕੀਤੀ ਹੈਗੀ ਆ ਇੰਡੀਆ ਦੇ ਅਗੇਂਸਟ। ਸੋ ਸਾਰੇ ਮੁਸਲਿਮ ਵਰਲਡ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਵਿਰੋਧ ਆ ਇਸ ਗੱਲ ਦਾ ਹੋ ਰਿਹਾ ਹੈ। ਜੀ ਬਿਲਕੁਲ, ਇਹਨਾਂ ਨੇ ਸਸਪੈਂਡ ਕਰਤਾ ਭਾਜਪਾ ਵਾਲਿਆਂ ਨੇ ਨੁਪੁਰ ਸ਼ਰਮਾ ਤੇ ਨਵੀਨ ਜਿੰਦਲ ਨੂੰ। ਬਹੁਤ ਭੱਦੀ ਸ਼ਬਦਾਵਲੀ ਜਿੱਦਾਂ ਤੁਸੀਂ ਕਿਹਾ ਵੀ ਵਰਤੀ ਆ। ਤੇ ਭਾਜਪਾ ਨੇ ਕਿਹਾ ਵੀ ਇਹ ਜਿਹੜੇ ਫਰਿੰਜ ਐਲੀਮੈਂਟ, ਇਹਨਾਂ ਨੂੰ ਹੁਣ ਭਾਜਪਾ ਵਾਲੇ ਫਰਿੰਜ ਐਲੀਮੈਂਟ ਕਹਿ ਰਹੇ ਆ। ਤੇ ਮਾਫੀ ਜਿਹੜੀ ਸਰਕਾਰ ਮੰਗ ਰਹੀ, ਪੂਰਾ ਭਾਰਤ ਕਹਿੰਦੇ ਮੰਗ ਰਿਹਾ। ਲੋਕੀ ਸਵਾਲ ਉਠਾ ਰਹੇ ਆ ਵੀ ਕਿੱਤਾ ਕਰਤੂਤ ਤੁਹਾਡੇ ਭਾਜਪਾ ਵਾਲਿਆਂ ਦੀ ਆ ਤੇ ਬਾਕੀ ਜਿਹੜੀ ਇੰਡੀਆ ਦੇ ਲੋਕ ਆ ਉਹਨਾਂ ਤੋਂ ਮਾਫੀ ਕਾਹਤੋਂ ਮੰਗਵਾਈ ਜਾਂਦੇ। ਤੁਹਾਨੂੰ ਆਪ ਜਿਹੜੀ ਇਸ ਚੀਜ਼ 'ਚ ਮਾਫੀ ਮੰਗਣੀ ਚਾਹੀਦੀ ਆ। ਹੁਣ ਤੁਸੀਂ ਦੇਖੋ ਹਰਜੋਤ ਸਿੰਘ ਜੀ ਵੀ ਜਿਸ ਤਰੀਕੇ ਦੇ ਨਾਲ ਕਿੰਨੇ ਲੋਕ ਅਰਬ ਮੁਲਕਾਂ ਦੇ ਉੱਤੇ, ਇਹਨਾਂ ਦਾ ਦੇਖੋ ਐਨਰਜੀ ਦਾ ਤੇ ਸਿੱਧਾ ਹੀ ਸੰਬੰਧ ਹੈਗਾ ਆ, ਤੇਲ ਖਰੀਦਦੇ ਆ ਬਹੁਤ ਜ਼ਿਆਦਾ ਜਿਹੜਾ ਉਸ ਦੇ ਵਿੱਚ ਆ। ਉਤੋਂ ਮੁਲਕ ਦੇ ਕਿੰਨੇ ਹਿੱਸਿਆਂ ਦੇ ਵਿੱਚੋਂ ਲੋਕ ਇਹਨਾਂ ਅਰਬ ਮੁਲਕਾਂ 'ਚ ਜਾ ਕੇ ਕੰਮ ਕਰਦੇ ਆ, ਰੋਜੀ ਰੋਟੀ ਕਮਾਉਂਦੇ ਆ, ਅਗਲਿਆਂ ਨੇ ਚੱਕ ਕੇ ਬਾਹਰ ਮਾਰਨੇ ਆ। ਉਹ ਸਖਤ ਰਵੱਈਆ ਲੈ ਜਾਂਦੇ ਆ ਤੇ ਇਹ ਵਹਿੰਦੇ ਰਹਿ ਜਾਣਗੇ। ਸੋ ਹੁਣ ਕਤਰ, ਸਾਊਦੀ ਅਰੇਬੀਆ, ਓਮਾਨ, UAE, ਈਰਾਨ, ਜਾਰਡਨ, ਅਫਗਾਨਿਸਤਾਨ, ਬਹਿਰੀਨ, ਇੰਡੋਨੇਸ਼ੀਆ, ਇਹਨਾਂ ਸਾਰੇ ਮੁਲਕਾਂ ਨੇ ਭਾਰਤ ਤੋਂ ਜਿਹੜੀ ਆ ਮਾਫੀ ਦੀ ਮੰਗ ਰੱਖੀ ਆ ਤੇ ਮਾਫੀ ਤਾਂ ਉੱਦਾਂ ਇਹਨਾਂ ਨੇ ਹੁਣ ਮੰਗੀ ਆ। ਕਤਰ, ਇਹਨਾਂ ਸਾਰੇ ਮੁਲਕਾਂ ਦੇ ਵਿੱਚ ਜਿੱਦਾਂ ਤੁਸੀਂ ਕਿਹਾ ਵੀ ਭਾਰਤੀ ਜਿਹੜੇ ਦੂਤਾਵਾਸ ਆ ਉਹਨਾਂ ਨੂੰ ਉੱਥੇ ਸੱਦ ਕੇ ਚੰਗੀ ਝਾੜ ਜਿਹੜੀ ਉਹ ਪਾਈ ਜਾ ਰਹੀ ਆ। ਇਸ ਚੀਜ਼ ਤੋਂ ਪਹਿਲਾਂ ਹੀ ਭਾਜਪਾ ਨੇ ਕਹਿੰਦੇ ਨੂਪੁਰ ਸ਼ਰਮਾ ਤੇ ਨਵੀਨ ਜਿੰਦਲ ਇਹਨਾਂ ਨੂੰ ਸਸਪੈਂਡ ਕਰ ਦਿੱਤਾ। ਨੂਪੁਰ ਸ਼ਰਮਾ ਤਾਂ ਇੱਕ ਆਲਟ ਨਿਊਜ਼ ਦਾ ਜਿਹੜਾ ਚਲਾਉਂਦਾ ਹੈ ਮੁੰਡਾ ਮੁਹੰਮਦ ਜ਼ੁਬੇਰ, ਉਸ ਦੇ ਖਿਲਾਫ ਬੋਲਣ ਲੱਗ ਗਈ ਵੀ ਜੇ ਮੈਨੂੰ ਕੁਝ ਹੋਇਆ ਤਾਂ ਜੀ ਉਹਦੇ ਲਈ ਇਹ ਮੁੰਡਾ ਜਿਹੜਾ ਉਹ ਜ਼ਿੰਮੇਵਾਰ ਹੋਊਗਾ। ਸੋ ਹੁਣ ਤੁਸੀਂ ਦੇਖੋ ਵੀ ਸਥਿਤੀ ਜਿਹੜੀ ਉੱਥੇ ਕੀ ਆ। ਉਹਨਾਂ ਨੇ ਦੱਸਿਆ ਵੀ ਜਦੋਂ ਇੰਡੀਆ ਦੇ ਵਿੱਚ ਇਹ ਬੀਬੀ ਨੇ ਤੇ ਜਿੰਦਲ ਨੇ ਜਦੋਂ ਭੈੜੀ ਸ਼ਬਦਾਵਲੀ, ਗੰਦੀ ਸ਼ਬਦਾਵਲੀ ਵਰਤੀ, ਉਹਨਾਂ ਨੇ ਪ੍ਰੋਟੈਸਟ ਕੀਤੇ ਤਾਂ ਉਹਨਾਂ ਲੋਕਾਂ ਨੂੰ ਤਾਂ ਗ੍ਰਿਫਤਾਰ ਕਰ ਲਿਆ ਗਿਆ। ਹੁਣ ਜਦੋਂ ਬਾਹਰਲੇ ਮੁਲਕਾਂ ਦੀਆਂ ਸਰਕਾਰਾਂ ਨੇ ਇਹਨਾਂ ਨੂੰ ਝਾੜ ਪਾਈ ਆ, ਕੰਨੋਂ ਫੜਿਆ ਆ
ਤੇ ਝੱਟ ਦੇਣੀ ਸਸਪੈਂਡ ਕਰਕੇ ਮਾਫੀ ਵੀ ਮੰਗ ਲਈ ਆ। ਸੋ ਗਲਫ ਕਾਰਪੋਰੇਸ਼ਨ ਕੌਂਸਲ ਦੇ ਨਾਲ ਇੰਡੀਆ ਜਿਹੜਾ ਆ ਉਹ ਟ੍ਰੇਡ ਕਰਦਾ ਆ, ਜਿਹਦੇ ਵਿੱਚ ਕੁਵੈਤ, ਕਤਰ, ਸਾਊਦੀ ਅਰੇਬੀਆ, ਬਹਿਰੀਨ, ਓਮਾਨ ਤੇ UAE ਆ, ਜਿਨ੍ਹਾਂ ਸਾਰਿਆਂ ਨੇ ਹੀ ਇਹਨਾਂ ਨੂੰ ਝਾੜ ਪਈ ਆ। $90 ਬਿਲੀਅਨ ਜਿਹੜਾ ਆ ਉਸ ਦਾ ਟ੍ਰੇਡ ਜਿਹੜੇ ਇਸ ਦੇ ਵਿੱਚ ਹੁੰਦਾ, ਕਿਉਂਕਿ ਅਰਬ ਦੇ ਮੁਲਕ ਖਰੀਦਦੇ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਇੰਡੀਆ ਤੋਂ। ਜੇ ਉਹਨਾਂ ਨੇ ਰੋਕ ਲਾਤੀ, ਨਾ ਖਰੀਦਿਆ ਜਾਂ ਕੁਛ ਇਹ ਆ, ਤੇ ਮਿਲੀਅਨਸ, ਲੱਖਾਂ ਦੀ ਤਾਦਾਦ ਦੇ ਵਿੱਚ ਭਾਰਤੀ ਜਿਹੜੇ ਆ ਇਹਨਾਂ ਮੁਲਕਾਂ ਦੇ ਵਿੱਚ ਉੱਥੇ ਕੰਮ ਕਰਦੇ ਹੈਗੇ ਆ। ਉਹ ਤਾਂ ਨਰਿੰਦਰ ਮੋਦੀ ਕਈ ਵਾਰੀ ਇਹਨਾਂ ਮੁਲਕਾਂ ਦੇ ਵਿੱਚ ਜਾ ਕੇ ਕਈ ਸਮਝੌਤੇ ਜਿਹੜੇ ਉਹ ਕਰਕੇ ਆਏ ਆ, ਪਰ ਜਦੋਂ ਇਹਨਾਂ ਨੇ ਜਿਹੜੇ ਪ੍ਰੋਫਿਟ ਮੁਹੰਮਦ ਹੁਣਾਂ ਦੇ ਖਿਲਾਫ ਭੱਦੀ ਸ਼ਬਦਾਵਲੀ ਬੋਲੀ ਆ, ਤੇ ਉੱਥੇ ਉਹਨਾਂ ਨੇ ਕਰੜਾ ਸਟੈਂਡ ਜਿਹੜਾ ਉੱਥੇ ਲੈ ਲਿਆ ਹੈਗਾ ਆ। ਬਹੁਤ ਸਾਰੇ ਸਿੱਖ ਜਿਹੜੀ ਆ ਉਹ ਸਿੰਪਥੀ ਫੀਲ ਕਰਦੇ ਆ ਅੱਜ BJP ਦੇ। ਇੰਨਾ ਕੁਝ BJP ਨੇ ਪਿਛਲੇ ਸਾਲ ਆਪਣੇ ਕਿਸਾਨ ਭਰਾਵਾਂ ਦੇ ਉੱਤੇ ਕੀਤਾ, 700 ਤੋਂ ਵੱਧ ਉੱਥੇ ਸ਼ਹੀਦ ਹੋਏ ਆ। ਅਡਵਾਨੀ ਨੂੰ ਭੁੱਲਣਾ ਨਹੀਂ ਚਾਹੀਦਾ, ਜਿਸਨੇ ਮਾਈ ਲਾਈਫ ਮਾਈ ਹਿਸਟਰੀ ਦੇ ਵਿੱਚ ਲਿਖ ਕੇ ਗਿਆ ਸੀ ਵੀ ਅਸੀਂ ਤਾਂ ਇੰਦਰਾ ਗਾਂਧੀ ਨੂੰ ਪ੍ਰੈਸ਼ਰ ਪਾਇਆ ਵੀ ਦਰਬਾਰ ਸਾਹਿਬ ਤੇ ਅਟੈਕ ਲੇਟ ਕਿਉਂ ਕਰ ਰਹੀ, ਛੇਤੀ ਤੋਂ ਛੇਤੀ ਕਰੋ। ਇਹ ਉਹੀ ਪਾਰਟੀ ਆ ਜਿਹੜੀ ਮਿਨੋਰਟੀ ਤੇ ਜ਼ੁਲਮ ਕਰ ਰਹੀ ਆ। ਰੀਸੈਂਟਲੀ ਮੁਸਲਮਾਨਾਂ ਦੇ ਅਗੇਂਸਟ ਹੋਰ ਵੀ ਜ਼ਿਆਦਾ ਜ਼ੁਲਮ ਤੇਜ਼ ਹੋ ਗਿਆ ਜਦੋਂ ਇਹਨਾਂ ਦੇ ਕੁਝ ਲੀਡਰਾਂ ਨੇ ਅਨਾਉਂਸ ਕਰਤਾ ਵੀ ਵਾਰਾਣਸੀ ਦੇ ਵਿੱਚ ਜਿਹੜੀ ਆ ਇੱਕ ਮਸਜਿਦ ਆ, 17th ਸੈਂਚੁਰੀ ਦੀ ਮਸਜਿਦ ਆ, ਉਹ ਇੱਕ ਮੰਦਿਰ ਨੂੰ ਢਾਹ ਕੇ ਬਣਾਈ ਹੋਈ ਸੀ। ਤੇ ਬਹੁਤ ਸਾਰੇ ਕ੍ਰਿਟਿਕਸ ਇਹ ਕਹਿ ਰਹੇ ਆ ਵੀ ਇਹਨੀ ਤਾਂ ਗੰਦ ਪਾਣਾ ਸੀ, ਪਰ ਇੰਡੀਆ ਦੇ ਟੈਲੀਵਿਜ਼ਨ ਐਂਕਰਸ ਨੇ ਡਿਬੇਟ ਕਰ ਕਰਕੇ ਹੋਰ ਬਹੁਤ ਗੰਦ ਪਾਇਆ। ਸਾਡੇ ਆਪਣੇ ਮੁਲਕ USA ਦੇ ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਨੇ ਅੱਜ ਸਟੇਟਮੈਂਟ ਦਿੱਤੀ ਆ ਵੀ ਇੰਡੀਆ ਦੇ ਵਿੱਚ ਲੋਕਾਂ ਦੀਆਂ ਵਰਸ਼ਿਪ ਪਲੇਸਿਸ ਦੇ ਉੱਤੇ ਅਟੈਕ ਹੋ ਰਹੇ ਆ, ਲੋਕਾਂ ਤੇ ਅਟੈਕ ਹੋ ਰਹੇ ਆ, ਮਿਨੋਰਟੀਜ਼ ਤੇ ਅਟੈਕ ਹੋ ਰਹੇ ਆ। ਸੋ ਦਿੱਲੀ ਵਾਲਿਆਂ ਨੂੰ ਇਹਦਾ ਧਿਆਨ ਰੱਖਣਾ ਚਾਹੀਦਾ ਹੈਗਾ। ਇਹ ਬਹੁਤ ਮਾੜੀ ਗੱਲ ਆ। ਹੁਣ ਜੇ USA ਦਾ ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਨੇ ਸਟੇਟਮੈਂਟ ਜਾਰੀ ਕਰ ਰਿਹਾ, ਸੋ ਇਹਦਾ ਮਤਲਬ ਵੀ ਉਹਨਾਂ ਨੂੰ ਪਤਾ ਆ ਵੀ ਬਹੁਤ ਲਾਰਜ ਸਕੇਲ ਤੇ ਇੰਡੀਆ ਦੇ ਵਿੱਚ ਕੰਮ ਹੋ ਰਿਹਾ ਹੈਗਾ। ਜੀ ਬਿਲਕੁਲ। ਸੋ ਇਸ ਟਾਈਮ ਕਹਿ ਲਓ ਵੀ ਭਾਰਤ ਤੇ ਉਹਨਾਂ ਦੀ ਸਰਕਾਰ ਤੇ ਖਾਸ ਕਰਕੇ ਮੋਦੀ ਤੇ ਉਸਦੇ ਜਿਹੜੇ ਕਰਿੰਦੇ ਆ ਉਹ ਬਿਲਕੁਲ ਕਟਹਿਰੇ ਦੇ ਵਿੱਚ ਨੇ। ਵੱਡੇ ਮੁਲਕਾਂ ਦੀ ਵੈਸਟ ਦੀਆਂ ਨਜ਼ਰਾਂ ਦੇ ਵਿੱਚ ਧਾਰਮਿਕ ਥਾਵਾਂ ਦੀ ਆਜ਼ਾਦੀ ਨੂੰ ਲੈ ਕੇ, ਧਰਮ ਦੀ ਆਜ਼ਾਦੀ ਨੂੰ ਲੈ ਕੇ ਕਾਫੀ ਹੇਠਲੇ ਪੱਧਰ ਦੇ ਉੱਤੇ ਜਿਹੜੇ ਉੱਥੇ ਪਹੁੰਚ ਚੁੱਕੇ ਆ। ਮੈਨੂੰ ਬੜੀ ਹੈਰਾਨੀ ਹੋਈ ਜਦੋਂ ਉਹਨਾਂ ਨੇ ਫਰਿੰਜ ਐਲੀਮੈਂਟਸ ਕਿਹਾ। ਉੱਥੇ ਤਾਂ ਐਵਰੀ ਡੇ ਹਰਜੋਤ ਸਿੰਘ ਜੀ ਜਿਸ ਤਰੀਕੇ ਦੇ ਨਾਲ ਜ਼ਹਿਰ ਉਗਲਿਆ ਜਾਂਦਾ ਆ ਮਾਈਨੋਰਟੀਜ਼ ਦੇ ਖਿਲਾਫ, ਖਾਸ ਕਰਕੇ ਕਿਉਂਕਿ ਇਸ ਟਾਈਮ ਉਹ ਨਿਸ਼ਾਨੇ ਤੇ ਨੇ ਮੁਸਲਮਾਨ ਉੱਥੇ ਜ਼ਿਆਦਾ ਬਾਕੀਆਂ ਦੇ ਮੁਕਾਬਲੇ। ਜਦੋਂ ਦੂਜਿਆਂ ਦੀ ਵਾਰੀ ਆਉਂਦੀ ਉਹਨਾਂ ਨੂੰ ਵੀ ਉਹ ਬਖਸ਼ਦੇ ਨਹੀਂ, ਪਰ ਉਹ ਸਾਰਾ ਕੁਛ ਹੀ ਇਹੀ ਚੀਜ਼ ਕਹੀ ਜਾਂਦੇ ਆ। ਇਹਨਾਂ ਦੇ ਆਪਣੇ ਹੀ ਜਿਹੜੇ ਨੇਤਾ ਉਹ ਸਾਰੇ ਜਾਣੇ ਇੱਦਾਂ ਦੇ ਬਿਆਨ ਜਿਹੜੇ ਉਹ ਦਿੰਦੇ ਰਹਿੰਦੇ ਆ, ਤੇ ਇਹ ਕਹਿੰਦੇ ਜੀ ਫਰਿੰਜ ਐਲੀਮੈਂਟ ਵੀ ਇਹਨਾਂ ਦਾ ਸਾਨੂੰ ਪਤਾ ਹੀ ਨਹੀਂ ਆ, ਇਹਨਾਂ ਦੇ ਆਪਣੇ ਵਿਚਾਰ ਆ, ਇਹਨਾਂ ਦੇ ਪਾਰਟੀ ਦੇ ਵਿਚਾਰ ਨਹੀਂ ਹੈਗੇ। ਸੋ ਇਹ ਬੜਾ ਜਿਹੜਾ ਇਸ ਟਾਈਮ ਸੱਤੇ ਦੇ ਵਿੱਚ ਆਏ ਪਏ ਨੇ।